ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 19 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕਾਂਗੀ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਵਾਲ ਸਟਰੀਟ ਜਰਨਲ ਆ, ਅੱਜ ਉਹਨਾਂ ਨੇ ਪੂਰੀ ਜਿਹੜੀ ਆ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕਰੋਨਾ ਵਾਇਰਸ ਫੈਲਿਆ ਉਹਦੀ ਰਿਪੋਰਟ ਛਾਪੀ ਆ। ਕਹਿੰਦੇ ਵੀ ਇੰਡੀਆ ਵਾਲੇ ਜਿਹੜੇ ਆ ਜਨਵਰੀ ਮਹੀਨੇ ਤੱਕ ਠੀਕ ਸੀ। ਉਸ ਤੋਂ ਬਾਅਦ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਉਸਨੇ ਜਿਹੜੀਆਂ ਇਲੈਕਸ਼ਨ ਰੈਲੀਜ਼ ਕੀਤੀਆਂ, ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕ ਇਕੱਠੇ ਹੋਏ। ਇਸੇ ਤਰ੍ਹਾਂ ਉਹ ਤੋਂ ਬਾਅਦ ਜਿਹੜਾ ਕੁੰਭ ਮੇਲਾ ਹੋਇਆ ਉੱਥੇ ਜਿਹੜੇ ਲੱਖਾਂ ਦੇ ਹਿਸਾਬ ਨਾਲ ਲੋਕ ਇਕੱਠੇ ਹੋਏ। ਉਸ ਦੇ ਕਾਰਨ ਜਿਹੜਾ ਆ ਇੰਨਾ ਜ਼ਿਆਦਾ ਜਿਹੜਾ ਕਰੋਨਾ ਵਾਇਰਸ ਫੈਲਿਆ ਹੈਗਾ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਦੇ ਕੇਸ ਤੇ ਸਭ ਤੋਂ ਜ਼ਿਆਦਾ ਜਿਹੜੇ ਆ ਐਵਰੀਡੇ ਮਰਨ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਇੰਡੀਆ ਸਭ ਤੋਂ ਉੱਪਰਲੇ ਨੰਬਰ ਤੇ ਆ ਰਿਹਾ ਹੈਗਾ। ਜੀ ਬਿਲਕੁਲ, ਸਥਿਤੀ ਜਿਹੜੀ ਆ ਹੌਲੀ ਹੌਲੀ ਸੁਧਰ ਜੇ, ਇਸੇ ਦੀ ਜਿਹੜੀ ਹੁਣ ਆਪਾਂ ਉਮੀਦ ਉੱਥੇ ਕਰਦੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਡਲ ਈਸਟ ਦੇ ਵਿੱਚ ਇਜ਼ਰਾਈਲ ਅਤੇ ਪੈਲਸਤੀਨ ਹਮਾਸ ਦੇ ਦਰਮਿਆਨ ਜਿਹੜੀ ਇਸ ਟਾਈਮ ਜਿਹੜੀ ਹਿੰਸਾ ਛਿੜੀ ਹੋਈ ਆ ਉਹ ਖ਼ਤਮ ਹੋਣ ਦਾ ਜਿਹੜਾ ਨਾਮ ਆ ਉਹ ਨਹੀਂ ਲੈ ਰਹੀ ਹੈਗੀ। ਕੁਝ ਸਮਾਂ ਪਹਿਲਾਂ ਜਿਹੜੀ ਖਬਰ ਆਈ ਹੈ, ਇਜ਼ਰਾਈਲ ਦੇ ਦੁਆਰਾ ਇੱਕ ਏਅਰ ਸਟਰਾਈਕ ਆ, ਉਸ ਦੇ ਵਿੱਚ 11 ਬੱਚਿਆਂ ਦੀ ਗਾਜ਼ਾ ਦੇ ਵਿੱਚ ਜਿਹੜੀ ਆ ਉਹ ਮੌਤ ਹੋਈ ਹੈ, ਜਿਹੜੇ ਟਰੋਮਾ ਦੇ ਲਈ ਕਹਿੰਦੇ ਆ ਟਰੀਟ ਕੀਤੇ ਜਾ ਰਹੇ ਸੀਗੇ। ਸੋ ਇਸ ਮੌਕੇ ਬਹੁਤ ਹੀ ਉੱਥੇ ਦੀਆਂ ਪ੍ਰਸਿੱਧ ਅਤੇ ਪੁਰਾਣੀਆਂ ਜਿਹੜੀਆਂ ਚੀਜ਼ਾਂ ਆ ਉਹ ਵੀ ਇਹ ਇਜ਼ਰਾਈਲੀ ਏਅਰ ਸਟਰਾਈਕਸ ਦੇ ਹੇਠਾਂ ਜਿਹੜੀਆਂ ਆ ਉਹ ਆ ਰਹੀਆਂ ਆ ਅਤੇ ਉਹ ਤਬਾਹ ਜਿਹੜੀਆਂ ਉਹ ਹੋ ਰਹੀਆਂ ਨੇ। ਇਜ਼ਰਾਈਲ ਦੇ ਉੱਤੇ ਲਗਾਤਾਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦਬਾਅ ਜਿਹੜਾ ਆ ਉਹ ਵੱਧ ਰਿਹਾ ਆ ਵੀ ਸੀਜ਼ ਫਾਇਰ ਕੀਤੀ ਜਾਵੇ, ਪਰ ਨਿਤਨਯਾਹੂ ਉਹਨਾਂ ਨੇ ਰਾਸ਼ਟਰਪਤੀ ਬਾਈਡਨ ਦੀ ਇਸ ਕਾਲ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਇਗਨੋਰ ਜਿਹੜਾ ਉਹ ਕਰ ਦਿੱਤਾ ਹੈ ਅਤੇ ਇਜ਼ਰਾਈਲ ਕਹਿ ਰਿਹਾ ਹੈ ਵੀ ਉਹ ਇਸ ਤਰੀਕੇ ਦੇ ਨਾਲ ਜਿਹੜੀਆਂ ਏਅਰ ਸਟਰਾਈਕਸ ਆ ਉਸ ਨੂੰ ਚਾਲੂ ਹੀ ਜਿਹੜਾ ਉਹ ਰੱਖੇਗਾ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਹੈ। ਉਧਰ ਇਰਾਨੀਅਨ ਇੱਕ ਜਰਨਲ ਆ, ਉਹਨਾਂ ਨੇ ਹਮਾਸ ਦੇ ਦੁਆਰਾ ਜਿਹੜੇ ਅਟੈਕਸ ਆ ਉਸ ਨੂੰ ਲੈ ਕੇ ਇਹ ਟਿੱਪਣੀ ਕੀਤੀ ਆ ਵੀ ਮਿਡਲ ਈਸਟ ਦੇ ਵਿੱਚ ਜਿਹੜਾ ਬੈਲੈਂਸ ਆਫ ਪਾਵਰ ਆ ਉਹ ਹੌਲੀ ਹੌਲੀ ਸ਼ਿਫਟ ਜਿਹੜਾ ਉਹ ਹੋ ਰਿਹਾ ਹੈਗਾ। ਇਰਾਨੀਅਨ ਰੈਵੋਲਿਊਸ਼ਨਰੀ ਗਾਰਡ ਦਾ ਜਿਹੜਾ ਹੈੱਡ ਹੈਗਾ ਆ ਹੁਸੈਨ ਸਲਾਮੀ, ਉਸ ਨੇ ਜਿਹੜਾ ਆ ਉਹ ਆਖਿਆ ਆ, ਉਹਨੇ ਇਹ ਆਖਿਆ ਵੀ ਪੈਲਸਤੀਨੀ ਜਿਹੜੇ ਆ ਉਹ ਇਜ਼ਰਾਈਲ ਦੇ ਇੰਡਸਟਰੀਅਲ ਫੈਸਿਲਿਟੀਜ਼ ਅਤੇ ਏਅਰ ਬੇਸ ਆ ਉਸ ਨੂੰ ਮਿਜ਼ਾਈਲਸ ਦੇ ਨਾਲ ਜਿਹੜਾ ਆ ਉਹ ਡਿਸਟਰੋਏ ਕਰ ਸਕਦੇ ਆ। ਅਗਲੀ ਖਬਰ ਜਿਹੜੀ ਹੈ US ਤੇ ਰਸ਼ੀਆ ਦੇ ਸੰਬੰਧਾਂ ਦੇ ਬਾਬਤ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਜਿਹੜੇ ਆ ਉਹ ਆਪਣੇ ਰਸ਼ੀਆ ਦੇ ਕਾਊਂਟਰ ਪਾਰਟ ਆ ਉਹਨਾਂ ਨੂੰ ਮਿਲੇ ਹੈਗੇ ਆ। ਉਹਨਾਂ ਨੂੰ ਇਹ ਕਲੀਅਰਲੀ ਦੱਸਿਆ ਆ ਵੀ ਜਿਹੜਾ US ਆ ਇਹ ਪ੍ਰੈਡਿਕਟੇਬਲ ਰਿਲੇਸ਼ਨਸ਼ਿਪ ਚਾਹੁੰਦਾ ਹੈ ਮਾਸਕੋ ਦੇ ਨਾਲ, ਤੇ ਜੇ ਕਿਤੇ ਵੀ ਧਮਕੀ ਆਈ ਤੇ USA ਇੱਕਦਮ ਤਿਆਰ ਹੋਊਗਾ। ਇਹ ਸਾਰੀ ਜਿਹੜੀ ਮੀਟਿੰਗ ਆ ਆਈਸਲੈਂਡ ਦੇ ਵਿੱਚ ਹੋ ਰਹੀ ਆ ਤੇ ਦੋਨੋਂ ਜਿਹੜੇ ਫੋਰਨ ਮਿਨਿਸਟਰ ਆ ਇਹ ਮਿਲ ਰਹੇ ਹੈਗੇ ਆ ਤੇ ਖਾਸ ਕਰਕੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਰਸ਼ੀਆ ਦੇ ਜਿਹੜੇ ਪੁਟਿਨ ਆ ਉਹਨਾਂ ਦੀ ਮੀਟਿੰਗ ਸੈਟਅਪ ਹੋਊਗੀ। ਰਸ਼ੀਆ ਦੇ ਨਾਲ ਜਿਹੜੇ ਰਿਲੇਸ਼ਨ ਆ ਜਦੋਂ ਤੋਂ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ ਥੋੜ੍ਹੇ ਸਖਤ ਚੱਲ ਰਹੇ ਆ, ਖਾਸ ਕਰਕੇ ਯੂਕਰੇਨ ਨੂੰ ਲੈ ਕੇ। ਉੱਥੇ ਆਪਣੀਆਂ ਫੌਜਾਂ ਜਿਹੜੀਆਂ ਬਹੁਤ ਆਲੇ ਦੁਆਲੇ ਯੂਕਰੇਨ ਦੇ ਇਕੱਠੀਆਂ ਕੀਤੀਆਂ ਰਸ਼ੀਆ ਵਾਲਿਆਂ ਨੇ,
ਤੇ ਜਿਹੜਾ ਦੂਸਰਾ ਆ ਇਲੈਕਸ਼ਨ ਇੰਟਰਫੀਰੈਂਸ ਨੂੰ ਲੈ ਕੇ ਵੀ ਜਿਹੜਾ ਰਸ਼ੀਆ ਦੇ ਉੱਤੇ ਜਿਹੜੇ ਬਲੇਮ ਆ ਉਹ ਲੱਗਦੇ ਆਏ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਪਾਈਪਲਾਈਨ ਆ ਉਸ ਨੂੰ ਹੈਕ ਕੀਤਾ ਗਿਆ ਸੀ। ਈਵਨ ਦੋ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਰਸ਼ੀਆ ਦਾ ਨਾਂ ਡਾਇਰੈਕਟਲੀ ਨਹੀਂ ਲਿਆ ਵੀ ਉੱਥੇ ਦੀ ਸਰਕਾਰ ਇਨਵੋਲਵ ਸੀ, ਪਰ ਕਹਿੰਦੇ ਵੀ ਜਿਹੜੇ ਬੰਦਿਆਂ ਨੇ ਕੀਤਾ ਉਹ ਰਸ਼ੀਆ ਦੇ ਵਿੱਚ ਹੀ ਮੌਜੂਦ ਸਨ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹਾਊਸ ਦੇ ਸਪੀਕਰ ਤੇ ਹਾਊਸ ਦੇ ਜਿਹੜੇ ਮਾਈਨੋਰਿਟੀ ਲੀਡਰ ਪਲੋਸੀ ਤੇ ਮੈਕਾਰਥੀ, ਉਹਨਾਂ ਦੋਨਾਂ ਦੇ ਦਰਮਿਆਨ ਹੁਣ ਮਾਸਕ ਦੇ ਜਿਹੜੇ ਕੀ ਹਾਊਸ ਫਲੋਰ ਦੇ ਉੱਤੇ ਕਾਨੂੰਨ ਹੋਣਗੇ ਉਸ ਨੂੰ ਲੈ ਕੇ ਆਪਸ ਦੇ ਵਿੱਚ ਸਿੰਘ ਜਿਹੜੇ ਉਹ ਫਸੇ ਪਏ ਆ। ਜਿਹੜੇ ਕੈਵਿਨ ਮੈਕਾਰਥੀ ਉਹ ਚਾਹੁੰਦੇ ਨੇ ਵੀ ਜਿਹੜਾ ਫਲੋਰ ਆਫ ਹਾਊਸ ਆ ਉਹ ਵਿਦਾਊਟ ਮਾਸਕ ਹੋਵੇ, ਮਾਸਕਲੈਸ ਜਿਹੜਾ ਆ ਉਹ ਹੋਣਾ ਚਾਹੀਦਾ ਆ, ਅਤੇ ਕਹਿੰਦੇ ਵੀ ਜਿਹੜੇ ਮੈਂਬਰਸ ਆ ਉਹਨਾਂ ਨੂੰ ਵੈਕਸੀਨੇਟ ਕਰਨ ਦੇ ਉੱਤੇ ਇਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ ਆ। ਇਸ ਦੇ ਉੱਤੇ ਪਹਿਲਾਂ ਨੈਂਸੀ ਪਲੋਸੀ ਨੇ ਟਿੱਪਣੀ ਜਿਹੜੀ ਉਹ ਕੀਤੀ ਸੀਗੀ ਵੀ ਅਸੀਂ ਜਿਹੜਾ ਆ ਸਾਰਿਆਂ ਨੂੰ ਜ਼ਬਰਦਸਤੀ ਤਾਂ ਜਿਹੜਾ ਆ ਉਹ ਵੈਕਸੀਨੇਟ ਜਿਹੜਾ ਉਹ ਨਹੀਂ ਕਰ ਸਕਦੇ, ਇਹ ਤਾਂ ਹਰ ਇੱਕ ਦੀ ਆਪੋ ਆਪਣੀ ਜਿਹੜੀ ਉਹ ਇੱਛਾ ਆ, ਪਰ ਜਿੰਨੀ ਜਲਦੀ ਸਾਰੇ ਜਾਣੇ ਵੈਕਸੀਨੇਟ ਹੋਣਗੇ ਉਨੀ ਜਲਦੀ ਆਪਾਂ ਮਾਸਕਲੈਸ ਜਿਹੜਾ ਆ ਉਹ ਹੋ ਸਕਾਂਗੇ। ਨੈਂਸੀ ਪਲੋਸੀ ਨੇ ਜਿਹੜਾ ਆ ਉਹ ਇਸ ਦੀ ਟਿੱਪਣੀ ਦੇ ਵਿੱਚ ਹੁਣ ਦੁਬਾਰਾ ਕੈਵਿਨ ਮੈਕਾਰਥੀ ਨੂੰ ਕਿਹਾ ਆ ਵੀ ਆਪਣੇ ਮੈਂਬਰਸ ਨੂੰ ਜਿਹੜਾ ਵੈਕਸੀਨੇਟ ਕਰਵਾਓ ਅਤੇ ਫਿਰ ਜਿਹੜੀ ਆ ਮਾਸਕਲੈਸ ਹੋਣ ਦੀ ਚਰਚਾ ਆ ਸਾਡੇ ਨਾਲ ਕਰੋ। ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਇੱਕ ਕੁਇੰਟਨ ਜੋਨਸ ਨਾਮ ਦਾ ਜਿਹੜਾ ਕੈਦੀ ਸੀ ਉਹ ਹੁਣ ਪਹਿਲਾ ਕੈਦੀ ਹੋ ਗਿਆ ਜਿਸ ਦੀ ਜਿਹੜੀ ਆ ਸਟੇਟ ਐਗਜ਼ੀਕਿਊਸ਼ਨ ਹੋਈ ਹੈਗੀ ਆ, ਜਿਸ ਨੂੰ ਜਿਹੜੀ ਆ ਗਵਰਨਮੈਂਟ ਵੱਲੋਂ ਇੰਜੈਕਸ਼ਨ ਲਾ ਕੇ ਜਿਹੜਾ ਉਹਨੂੰ ਸੜਾ ਦਿੱਤਾ ਗਿਆ ਆ। 10 ਮਹੀਨਿਆਂ ਦੇ ਵਿੱਚ ਇਹ ਪਹਿਲਾ ਜਿਹੜਾ ਹੋਇਆ ਹੈਗਾ ਆ ਇਨਮੇਟ। ਕਹਿੰਦੇ ਵੀ 41 ਸਾਲਾਂ ਦਾ ਕੁਇੰਟਨ ਜੋਨਸ ਇਸ ਨੇ 1999 ਦੇ ਵਿੱਚ ਆਪਣੀ ਹੀ ਇੱਕ ਗ੍ਰੇਟ ਆਂਟ ਜਿਹੜੀ ਸੀ ਉਹਦੀ ਜਿੱਦਾਂ ਚਾਚੀ ਕਹਿ ਸਕਦੇ ਹਾਂ ਆਪਾਂ, ਉਸ ਨੂੰ ਜਿਹੜਾ ਡੰਡਿਆਂ ਦੇ ਮਾਰ ਕੇ ਮਾਰ ਦਿੱਤਾ ਸੀ ਬੇਸਬਾਲ ਬੈਟ ਦੇ ਨਾਲ, ਤੇ $30 ਜਿਹੜੇ ਉਹ ਤੋਂ ਚੋਰੀ ਕੀਤੇ ਸੀ ਤਾਂ ਕਿ ਉਹ ਡਰੱਗ ਖਰੀਦ ਸਕੇ। ਸੋ ਅੱਜ ਸਵੇਰੇ ਉਸ ਨੂੰ ਜਿਹੜਾ ਆ ਇੰਜੈਕਸ਼ਨ ਲਾ ਕੇ ਜਿਹੜਾ ਆ ਜ਼ਹਿਰ ਵਾਲਾ ਜਿਹੜਾ ਲੀਥਲ ਇੰਜੈਕਸ਼ਨ ਆ ਟੈਕਸਸ ਸਟੇਟ ਪੈਨੀਟੇਨੀਅਰੀ ਜਿਹੜੀ ਹੰਟਸਵਿਲ ਦੇ ਵਿੱਚ ਹੈਗੀ ਆ ਉੱਥੇ ਜਿਹੜਾ ਆ ਟੀਕਾ ਲਾ ਦਿੱਤਾ ਗਿਆ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ, ਰਾਸ਼ਟਰਪਤੀ ਜੋ ਬਾਈਡਨ ਅੱਜ ਜਿਹੜੇ ਫੋਰਡ ਦੇ ਨਵੇਂ ਇਲੈਕਟ੍ਰਿਕ ਜਿਹੜੇ ਟਰੱਕ ਆ ਉਸ ਦੀ ਜਿਹੜੇ ਸਟੀਅਰਿੰਗ ਵੀਲ ਦੇ ਪਿੱਛੇ ਜਿਹੜੇ ਆ ਉਹ ਦੇਖੇ ਗਏ। ਉਹਨਾਂ ਨੇ ਜਿਹੜਾ F-150 ਇਲੈਕਟ੍ਰਿਕ ਨਵਾਂ ਟਰੱਕ ਹੈਗਾ ਆ ਉਸ ਨੂੰ ਟੈਸਟ ਡਰਾਈਵ ਜਿਹੜਾ ਕੀਤਾ ਅਤੇ ਉਸ ਦੇ ਉੱਤੇ ਟਿੱਪਣੀ ਉਹਨਾਂ ਨੇ ਕੀਤੀ ਦਿਸ ਸਕਰਜ਼ ਕੁਇਕ, ਕਿਉਂਕਿ ਇਲੈਕਟ੍ਰਿਕ ਗੱਡੀਆਂ ਇੰਸਟੈਂਟ ਟਾਰਕ ਦੇ ਲਈ ਜਿਹੜੀਆਂ ਉਹ ਜਾਣੀਆਂ ਜਾਂਦੀਆਂ ਆ। ਜਿੱਦਾਂ ਹੀ ਤੁਸੀਂ ਜਿਹੜਾ ਗੈਸ ਪੈਡਲ ਹੁੰਦਾ ਬੇਸਿਕਲੀ ਇਹ ਇਲੈਕਟ੍ਰਿਕ ਪਾਵਰ ਪੈਡਲ ਆ, ਵੀ ਜਿੱਦਾਂ ਹੀ ਨੱਪਦੇ ਆ ਅਤੇ ਤੇਜ਼ੀ ਦੇ ਨਾਲ ਜਿਹੜਾ ਆ ਉਹ ਚੱਲਦਾ ਆ। ਸੋ ਇਹ ਘੱਟ ਹੀ ਦੇਖਿਆ ਗਿਆ ਵੀ ਅਮਰੀਕੀ ਰਾਸ਼ਟਰਪਤੀ ਇਸ ਤਰੀਕੇ ਦੇ ਨਾਲ ਹੋਣ। ਇੱਕ ਵਾਰੀ ਆਪਾਂ ਰਾਸ਼ਟਰਪਤੀ ਟਰੰਪ ਨੂੰ ਦੇਖਿਆ ਸੀ ਟਰੱਕ ਦੇ ਸਟੀਅਰਿੰਗ ਵੀਲ ਦੇ ਜਿਹੜੇ ਪਿੱਛੇ ਉਹ ਤਸਵੀਰ, ਉਦੋਂ ਵੀ ਉਹ ਕਾਫੀ ਜਿਹੜੀ ਆ ਉਹ ਵਾਇਰਲ ਹੋਈ ਸੀ। ਫੋਰਡ ਦੇ ਕਹਿਣ ਦੇ ਮੁਤਾਬਕ ਇਹ ਜਿਹੜਾ ਟਰੱਕ ਆ 0 ਤੋਂ 60 ਮਾਈਲ ਜਿਹੜੀ ਸਪੀਡ ਦੀ ਇੱਕ ਹਿਸਾਬ ਦੇ ਨਾਲ ਦੇਖਿਆ ਜਾਂਦਾ ਉਹ 4.4 ਸੈਕਿੰਡ ਦੇ ਵਿੱਚ ਜਿਹੜਾ ਉਹ ਜਾ ਸਕਦਾ ਆ। ਉੱਧਰ ਨਾਲ ਹੀ ਫੋਰਡ ਦੇ ਨਾਲ ਸੰਬੰਧਿਤ ਖਬਰ ਹਰਜੋਤ ਸਿੰਘ ਜੀ ਇਹ ਆ ਰਹੀ ਆ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ F-150 ਤੇ ਬ੍ਰੋਂਕੋ ਸਪੋਰਟ ਜਿਹੜਾ ਮਾਡਲ ਆ ਜਿਹਦੇ ਕਰਕੇ ਜਿਹੜੀ ਇੱਕ ਇਹ ਟਰੱਕ ਬਹੁਤ ਮਸ਼ਹੂਰ ਹੋਇਆ ਸੀ OJ ਸਿੰਪਸਨ ਦੇ ਕਰਕੇ ਬ੍ਰੋਂਕੋ ਵਾਲਾ, ਉਸ ਦੀ ਕਹਿੰਦੇ ਪ੍ਰੋਡਕਸ਼ਨ ਉਹਨਾਂ ਨੂੰ ਰੋਕਣੀ ਪੈ ਰਹੀ ਆ ਕਿਉਂਕਿ ਚਿਪ ਦੀ ਸ਼ਾਰਟੇਜ ਬਹੁਤ ਵੱਡੇ ਪੱਧਰ ਦੇ ਉੱਤੇ ਦੇਖੀ ਜਾ ਰਹੀ ਆ, ਕਿਉਂਕਿ ਸੈਮੀ ਕੰਡਕਟਰ ਚਿਪਸ ਘੱਟ ਆ ਰਹੀਆਂ ਆ। ਇਸੇ ਕਰਕੇ ਆਪਾਂ ਦੇਖ ਰਹੇ ਆ ਚਾਹੇ ਕਾਰਸ ਆ ਅਤੇ ਚਾਹੇ ਟਰੱਕਸ ਆ, ਉਹਨਾਂ ਦੇ ਜਿਹੜੇ ਯੂਜ਼ਡ ਕਾਰਸ ਆ ਉਹਨਾਂ ਦੀ ਵੈਲਿਊ ਬਹੁਤ ਵਧੀ ਆ ਕਿਉਂਕਿ ਨਵੀਆਂ ਜਿਹੜੀਆਂ ਆ ਉਹ ਆ ਨਹੀਂ ਰਹੀਆਂ ਅਤੇ ਲੋਕੀ ਜਿਹੜੀਆਂ ਆ ਪੁਰਾਣੀਆਂ ਆ ਉਸ ਨੂੰ ਬਾਏ ਕਰ ਰਹੇ ਆ। 8 ਜਿਹੜੇ ਨਾਰਥ ਅਮਰੀਕਨ ਪਲਾਂਟਸ ਆ ਇਹਨਾਂ ਦੇ ਉੱਤੇ ਜਿਹੜੇ ਫੋਰਡ ਆ ਆਪਣੇ ਪ੍ਰੋਡਕਸ਼ਨ ਆ ਉਸ ਨੂੰ ਇੱਧਰ ਕੱਟ ਕਰ ਰਿਹਾ ਆ ਅਤੇ ਜਾਂ ਕੁਝ ਸਮੇਂ ਦੇ ਲਈ ਜਿਹੜਾ ਆ ਉਸ ਨੂੰ ਰੋਕ ਰਿਹਾ ਹੈਗਾ ਆ। ਇਹ ਚਿਪ ਸ਼ਾਰਟੇਜ ਦੇ ਕਰਕੇ ਫੋਰਡ ਮਸਟੈਂਗ, ਅਸਕੇਪ ਕ੍ਰਾਸਓਵਰ ਅਤੇ F-150 ਪਿਕਅਪ ਅਤੇ ਬ੍ਰੋਂਕੋ ਸਪੋਰਟ SUV ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਸ ਦੇ ਵਿੱਚ ਫਰਕ ਪਵੇਗਾ।
ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ। ਕੈਲੀਫੋਰਨੀਆ ਦੀਆਂ 3 ਕਾਉਂਟੀਜ਼ ਜਿਹੜੀਆਂ ਐਲਪਾਈਨ, ਸਿਆਰਾ ਤੇ ਟ੍ਰਿਨਿਟੀ ਕਾਉਂਟੀਜ਼ ਆ, ਉੱਥੇ ਜਿਹੜਾ ਆ 0 ਕੇਸਸ ਆਏ ਹੈਗੇ ਆ ਕਰੋਨਾ ਵਾਇਰਸ ਦੇ। ਸੋ ਪੂਰੀ ਤਰ੍ਹਾਂ ਉਹ ਪਿਛਲੇ ਦਿਨਾਂ ਦੇ ਵਿੱਚ ਕਲੀਅਰ ਹੋ ਗਈਆਂ। ਸੋ ਈਵਨ ਦੋ ਇੱਥੇ ਕਿਸੇ ਤਰ੍ਹਾਂ ਦਾ ਕੇਸ ਨਹੀਂ ਆਇਆ, ਪਰ ਇਹ ਜਿਹੜੀਆਂ ਕਾਉਂਟੀਜ਼ ਆ ਇਹਨਾਂ ਦੀ ਪੋਪੂਲੇਸ਼ਨ ਬੜੀ ਘੱਟ ਆ ਤੇ ਪਹਾੜਾਂ ਵਾਲਾ ਜਿਹੜਾ ਇਹ ਏਰੀਆ ਹੈਗਾ। ਐਲਪਾਈਨ ਕਾਉਂਟੀ ਦੀ ਪੋਪੂਲੇਸ਼ਨ ਸਿਰਫ 1000 ਲੋਕਾਂ ਦੀ ਆ। ਟ੍ਰਿਨਿਟੀ ਕਾਉਂਟੀ ਜਿਹੜੀ ਆ ਸਭ ਤੋਂ ਲਾਰਜੈਸਟ ਹੈ ਤਿੰਨਾਂ ਚੋਂ ਹੀ, ਉਹਦੇ 12700 ਰੈਜ਼ੀਡੈਂਟ ਆ। ਤੇ ਜਿਹੜੀ ਤੀਸਰੀ ਕਾਉਂਟੀ ਹੈਗੀ ਆ ਸਿਆਰਾ, ਉੱਥੋਂ ਸਿਰਫ ਇੱਕ ਹੀ ਕੇਸ ਆਇਆ, ਉਹ ਵੀ ਜਿਹੜਾ ਪਹਾੜੀ ਵਾਲਾ ਏਰੀਆ ਹੈਗਾ ਆ। ਬਾਕੀ ਜਿਹੜੀਆਂ ਕਾਉਂਟੀਜ਼ ਕੈਲੀਫੋਰਨੀਆ ਦੇ ਵਿੱਚ, ਈਵਨ ਸੈਨ ਫਰਾਂਸਿਸਕੋ ਵੀ, ਉੱਥੇ ਹੁਣ ਜਿਹੜੇ ਕਾਫੀ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਘੱਟ ਆ ਰਹੇ ਹੈਗੇ ਆ। ਜੀ, ਆਪਣੇ ਗਵਾਂਢੀ ਸੂਬੇ ਓਰੇਗਨ ਦੇ 5 ਜਿਹੜੀਆਂ ਕਾਉਂਟੀਜ਼ ਆ, ਉਹਨਾਂ ਨੇ ਅੱਜ ਵੋਟ ਜਿਹੜੀ ਪਾ ਕੇ ਆਖਿਆ ਆ ਵੀ ਅਸੀਂ ਜੇ ਆਈਡਾਹੋ ਦੇ ਵਿੱਚ ਮੂਵ ਕਰਨਾ ਚਾਹੀਏ, ਸਸੀਡ ਕਰਨਾ ਚਾਹੀਏ ਇਹਨਾਂ ਕਾਉਂਟੀਜ਼ ਨੂੰ, ਤਾਂ ਉਸ ਦੇ ਲਈ ਅਸੀਂ ਜਿਹੜੀ ਆ ਇਜਾਜ਼ਤ ਇੱਕ ਹਿਸਾਬ ਦੇ ਨਾਲ ਦਿੰਦੇ ਹਾਂ। ਬੇਕਰ, ਗ੍ਰਾਂਟ, ਲੇਕ, ਮੈਲਹੌਰ ਤੇ ਸ਼ਰਮਨ ਕਾਉਂਟੀਜ਼ ਕਹਿੰਦੇ ਵੀ ਉਹਨਾਂ ਨੇ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਰੀ ਝੰਡੀ ਜਿਹੜੀ ਉਹ ਦਿੱਤੀ ਆ ਵੀ ਉਹ ਆਈਡਾਹੋ ਦੇ ਵਿੱਚ ਜੁੜਨਾ ਚਾਹੁੰਦੇ ਨੇ। ਜੇ ਆਈਡਾਹੋ ਦੇ ਵਿੱਚ ਇਹ 5 ਜਿਹੜੀਆਂ ਕਾਉਂਟੀਜ਼ ਜੁੜਦੀਆਂ ਨੇ ਤਾਂ ਫਿਰ ਕਹਿੰਦੇ ਵੀ ਸ਼ਾਇਦ ਇਸ ਨੂੰ ਗ੍ਰੇਟਰ ਆਈਡਾਹੋ ਦਾ ਨਾਮ ਜਿਹੜਾ ਉਹ ਦਿੱਤਾ ਜਾ ਸਕਦਾ ਆ। ਸੋ ਕਹਿੰਦੇ ਵੀ ਇਹਨਾਂ 5 ਕਾਉਂਟੀਜ਼ ਦੇ ਵਿੱਚ ਇਸ ਇਸ਼ੂ ਦੇ ਉੱਤੇ ਵੋਟ ਹੋਇਆ, ਜਿਸ ਦੇ ਵਿੱਚ 43% ਟਰਨ ਆਊਟ ਜਿਹੜੀ ਹੋਈ ਸੀ। ਬਾਕੀ ਪੂਰੇ ਸੂਬੇ ਦੇ ਵਿੱਚ ਇਸ ਇਲੈਕਸ਼ਨ 'ਚ 25% ਟਰਨ ਆਊਟ ਸੀ। ਇਹਨਾਂ ਕਾਉਂਟੀਜ਼ ਦੇ ਵਿੱਚ 43% ਸੀ, ਜਿਸ ਦੇ ਵਿੱਚ ਬਹੁਤਾਤ ਲੋਕਾਂ ਨੇ ਕਿਹਾ ਵੀ ਅਸੀਂ ਆਈਡਾਹੋ ਦੇ ਵਿੱਚ ਸਸੀਡ ਕਰਨਾ ਚਾਹੁੰਦੇ ਹਾਂ, ਯਾਨੀ ਕਿ ਅਸੀਂ ਆਈਡਾਹੋ ਦਾ ਹਿੱਸਾ ਜਿਹੜਾ ਹੁਣ ਬਣਨਾ ਚਾਹੁੰਦੇ ਹਾਂ। ਸੋ ਦੇਖਦੇ ਹਾਂ ਵੀ ਇਸ ਨੂੰ ਲੈ ਕੇ ਹੁਣ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ, ਅੱਗੇ ਕੀ ਪ੍ਰੋਸੀਜਰ ਜਿਹੜਾ ਆ ਉਹ ਚੱਲੇਗਾ ਵੀ ਕੀ ਵਾਕਿਆ ਹੀ ਇਹਨਾਂ ਕਾਉਂਟੀਜ਼ ਨੂੰ ਆਈਡਾਹੋ ਦੇ ਵਿੱਚ ਸਸੀਡ ਜਿਹੜਾ ਉਹ ਕੀਤਾ ਜਾਊਗਾ। ਇੱਦਾਂ ਕਰਨ ਦੇ ਨਾਲ ਓਰੇਗਨ ਦਾ ਕਾਫੀ ਵੱਡਾ ਜਿਹੜਾ ਰਕਬਾ ਆ ਉਹ ਆਈਡਾਹੋ ਦੇ ਵਿੱਚ ਨਾਲ ਜਿਹੜਾ ਉਹ ਜੁੜ ਜਾਵੇਗਾ। ਅਗਲੀ ਖਬਰ ਯੂਐਸ ਕੈਨੇਡਾ ਬਾਰਡਰ ਤੋਂ ਆ ਰਹੀ ਆ। ਯੂਐਸ ਕੈਨੇਡਾ ਬਾਰਡਰ ਦੇ ਉੱਤੇ ਜਿਹੜੀ ਰਿਸਟ੍ਰਿਕਸ਼ਨ ਸੀ ਨਾਨ ਅਸੈਂਸ਼ੀਅਲ ਟਰੈਵਲਰਸ ਦੀ, ਉਹ ਮਈ ਤੱਕ ਸੀ। ਹੁਣ ਉਸ ਨੂੰ 1 ਮਹੀਨੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਆ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਤਾਂ ਜਿਹੜੀਆਂ ਰਿਸਟ੍ਰਿਕਸ਼ਨ ਆ ਮਈ 21 ਤੱਕ ਲਾਈਆਂ ਸੀਆਂ। ਕੈਨੇਡਾ ਵਾਲੇ ਕਹਿੰਦੇ ਆ ਵੀ ਨਹੀਂ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਭਈ 3 ਕੁਆਟਰ ਜਿਹੜੀ ਕੈਨੇਡੀਅਨ ਪਾਪੂਲੇਸ਼ਨ ਜੇ 75% ਵੈਕਸੀਨ ਲਵਾ ਲੂਗੀ ਤਾਂ ਫਿਰ ਆਪਾਂ ਜਿਹੜਾ ਬਾਰਡਰ ਆ ਓਪਨ ਕਰਾਂਗੇ। 46% ਦੇ ਕਰੀਬ ਜਿਹੜੀ ਕੈਨੇਡਾ ਦੀ ਪਾਪੂਲੇਸ਼ਨ ਆ ਉਹਨਾਂ ਨੇ ਘੱਟੋ ਘੱਟ ਇੱਕ ਟੀਕਾ ਜਿਹੜਾ ਲਵਾ ਲਿਆ ਹੈਗਾ ਆ, ਜਦ ਕਿ ਸਾਡੇ ਆਪਣੇ ਮੁਲਕ ਯੂਐਸਏ ਦੇ ਵਿੱਚ 60.2% ਜਿਹੜੇ ਯੂਐਸਏ ਦੇ ਅਡਲਟ ਪਾਪੂਲੇਸ਼ਨ ਆ ਉਹਨਾਂ ਨੇ ਵੈਕਸੀਨ ਲਵਾ ਲਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਿਸਕੌਨਸਨ ਦਾ ਇੱਕ ਜੁਵਨਾਈਲ ਕੋਰਟ ਦਾ ਜੱਜ, ਉਸ ਨੂੰ ਜਿਹੜਾ ਅੱਜ ਚਾਈਲਡ ਪੋਰਨ ਚਾਰਜਸ ਦੇ ਮਾਮਲੇ ਦੇ ਵਿੱਚ ਜਿਹੜਾ ਆ ਉਹ ਜੇਲ੍ਹ ਜਿਹੜਾ ਉਹ ਕੀਤਾ ਗਿਆ ਹੈਗਾ ਆ। ਇਸ ਦੇ ਉੱਤੇ ਆਲਰੇਡੀ ਜਿਹੜੇ ਆ ਉੱਥੋਂ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਇਹ ਇੱਕ ਟਾਈਮ ਦੇ ਉੱਤੇ ਜੱਜ ਰਿਹਾ ਜੁਵਨਾਈਲ ਕੋਰਟ ਦਾ ਬਲੂਮ, ਜਿਸ ਦੀ 40 ਸਾਲ ਉਮਰ ਆ, ਉਸ ਨੂੰ ਵਿਦਆਊਟ ਪੇ ਜਿਹੜਾ ਸਸਪੈਂਡ ਕੀਤਾ ਹੋਇਆ ਸੀ ਤੇ ਉਦੋਂ ਦਾ ਬੈਂਚ ਦੇ ਉੱਤੇ ਹੀ ਸੀਗਾ। ਇਸ ਨੂੰ ਪਹਿਲਾਂ ਜਿਹੜੇ 17 ਮਾਰਚ ਨੂੰ ਜਿਹੜਾ ਡੇਨ ਕਾਊਂਟੀ ਸਰਕਟ ਕੋਰਟ ਆ ਉਸ ਦੇ ਵਿੱਚ ਪਹਿਲਾਂ ਚਾਰਜ ਕੀਤਾ ਗਿਆ ਸੀਗਾ 7 ਕਾਊਂਟਸ ਆਫ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ, ਬੱਚਿਆਂ ਦੀ ਪੋਰਨੋਗ੍ਰਾਫੀ ਦੇ ਜਿਹੜੇ 7 ਵੱਖ-ਵੱਖ ਦੋਸ਼ ਇਸ ਦੇ ਉੱਤੇ ਲਾਏ ਸੀ, ਜਿਸ ਦੇ ਵਿੱਚ ਇਸ ਨੇ ਕਿਹਾ ਸੀਗਾ ਵੀ ਮੈਂ ਦੋਸ਼ੀ ਨਹੀਂ ਆ। ਸਿਗਨੇਚਰ ਬੌਂਡ ਦੇ ਉੱਤੇ ਬਾਹਰ ਸੀਗਾ ਤੇ ਹੁਣ ਨਵੇਂ ਜਿਹੜੇ ਦੋਸ਼ਾਂ ਦੇ ਵਿੱਚ ਜਿਹੜੇ ਇਹ ਫੈਡਰਲ ਕੋਰਟ ਦੇ ਵਿੱਚ ਲਾਏ ਗਏ ਆ ਉਸ ਦੇ ਵਿੱਚ ਵੀ ਇਸਨੇ ਜਿਹੜਾ ਗਿਲਟੀ ਨਾਟ ਗਿਲਟੀ ਜਿਹੜਾ ਉਹ ਆਖਿਆ ਆ। ਪਰ ਇਸ ਦੇ ਉੱਤੇ ਹੁਣ ਪੋਜੈਸਿੰਗ ਤੇ ਡਿਸਟ੍ਰੀਬਿਊਟਿੰਗ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਦੇ ਤਹਿਤ ਇਸ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਤੇ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਯੂਐਸਏ ਦੇ ਵਿੱਚ, ਖਾਸ ਕਰਕੇ ਜਿੱਥੇ ਰਿਪਬਲਿਕਨ ਗਵਰਨਰ ਆ, ਉਹਨਾਂ ਨੇ ਇਹ ਕਹਿਤਾ ਵੀ ਜਿਹੜੇ ਐਕਸਟਰਾ ਪੈਸੇ ਫੈਡਰਲ ਗਵਰਨਮੈਂਟ ਵੱਲੋਂ ਆ ਰਹੇ $300 ਪਰ ਵੀਕ, ਉਹ ਅਸੀਂ ਜਿਹੜਾ ਆ ਨਹੀਂ ਲਵਾਂਗੇ। ਕਈ ਜਿਹੜੇ ਕਈ ਸਟੇਟਸ ਦੇ ਵਿੱਚ ਜਿਹੜੀਆਂ ਮਿਨੀਮਮ ਵੇਜ ਵਾਲੀਆਂ ਜੌਬਸ ਹੈਗੀਆਂ ਆ
ਮੰਨ ਲਓ $10 $12 ਜਾਂ $15 ਵਾਲੀਆਂ, ਤੇ ਉਸ ਜੌਬਸ ਦੇ ਉੱਤੇ ਲੋਕ ਕੰਮ ਤੇ ਨਹੀਂ ਆ ਰਹੇ। ਇਸ ਕਰਕੇ ਉਹ ਕਹਿੰਦੇ ਆ ਵੀ ਅਸੀਂ ਐਕਸਟਰਾ ਜਿਹੜੀ ਅਨਪਲਾਇਮੈਂਟ ਦੇਣੀ ਬੰਦ ਕਰਾਂਗੇ। ਤੇ ਕੈਲੀਫੋਰਨੀਆ ਨੇ ਹਜੇ ਇਦਾਂ ਦਾ ਨਹੀਂ ਡਿਸਾਈਡ ਕੀਤਾ, ਪਰ ਅੱਜ ਕੈਲੀਫੋਰਨੀਆ ਨੇ ਬੈਂਕ ਆਫ ਅਮਰੀਕਾ ਨੂੰ ਆਰਡਰ ਕੀਤਾ ਆ ਵੀ ਆਪਣਾ ਜਿਹੜਾ ਤੁਹਾਡੇ ਕੰਪਿਊਟਰ ਵਗੈਰਾ ਹੈ ਉਹਨਾਂ ਨੂੰ ਫਿਕਸ ਕਰੋ, ਕਿਉਂਕਿ ਬਹੁਤ ਸਾਰੇ ਜਿਹੜੇ ਗਲਿਚ ਸੀ ਉਹਨਾਂ ਦੇ ਬਹੁਤ ਸਾਰੀਆਂ ਜਿਹੜੇ ਲੋਕਾਂ ਨੇ ਕਲੇਮ ਫਾਈਲ ਕੀਤੇ ਹੋਏ ਆ ਅਨਪਲਾਇਮੈਂਟ ਦੇ, ਉਹਨਾਂ ਨੂੰ ਹਜੇ ਤੱਕ ਵੀ ਨਹੀਂ ਜਿਹੜੇ ਪੈਸੇ ਮਿਲ ਰਹੇ ਹੈਗੇ, ਜਾਂ ਜਿਨ੍ਹਾਂ ਨੂੰ ਕਾਰਡ ਇਸ਼ੂ ਕੀਤੇ ਗਏ ਸੀ ਅਨਪਲਾਇਮੈਂਟ ਆਫਿਸ ਵੱਲੋਂ, EDD ਵੱਲੋਂ, ਉਹ ਜਿਹੜੇ ਕਾਰਡ ਸੀਗੇ ਉਹ ਕੋਈ ਹੋਰ ਹੀ ਵਰਤ ਗਿਆ। ਆਪਾਂ ਦੇਖਿਆ ਵੀ ਬਿਲੀਅਨਸ ਆਫ ਡਾਲਰ ਦਾ ਕੈਲੀਫੋਰਨੀਆ ਜਿਹੜਾ ਅਨਪਲਾਇਮੈਂਟ ਆਫਿਸ ਆ ਉਹਦੇ ਵਿੱਚ ਫਰਾਡ ਹੋਇਆ ਹੈਗਾ ਆ। ਕੈਦੀ ਵੀ ਪੈਸੇ ਲੈ ਗਏ, ਜਿਨ੍ਹਾਂ ਲੋਕਾਂ ਨੇ ਕਦੇ ਕੰਮ ਨਹੀਂ ਕੀਤਾ ਸੀ ਉਹ ਵੀ ਜਿਹੜੇ ਪੈਸੇ ਲੈ ਗਏ। ਬਹੁਤ ਸਾਰੇ ਲੋਕ ਅਰੈਸਟ ਵੀ ਹੋਏ ਆ, ਪਰ ਅੱਜ ਬੈਂਕ ਆਫ ਅਮਰੀਕਾ ਨੂੰ ਉਹਨਾਂ ਨੇ ਆਰਡਰ ਕੀਤਾ ਹੈ ਭਈ ਆਪਣਾ ਜਿਹੜਾ ਅਨਪਲਾਇਮੈਂਟ ਕਾਰਡ ਵਾਲਾ ਸਿਸਟਮ ਆ ਉਸ ਨੂੰ ਜਲਦੀ ਤੋਂ ਜਲਦੀ ਫਿਕਸ ਕਰੋ। ਹਜੇ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਅਨਪਲਾਇਮੈਂਟ ਦੇ ਕਾਰਡ ਨਹੀਂ ਮਿਲੇ, ਜਾਂ ਜੇ ਮਿਲੇ ਉਹ ਚੱਲ ਨਹੀਂ ਰਹੇ। ਜੀ, ਹਾਊਸ ਨੇ ਅੱਜ ਜਿਹੜਾ 6 ਜਨਵਰੀ ਦੇ ਹਮਲੇ ਵਾਲੇ ਜਿਹੜੇ ਕਮਿਸ਼ਨ ਆ ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ। GOP ਦੀ ਜਿਹੜੀ ਆ ਕਾਫੀ ਇਹਨਾਂ ਨੂੰ ਜਿਹੜਾ ਹੈ ਆਪੋਜੀਸ਼ਨ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ, ਪਰ ਉਸ ਦੇ ਬਾਵਜੂਦ 35 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਸ ਦੇ ਨਾਲ ਜਿਹੜੀ ਆ ਵੋਟ ਪਾ ਕੇ ਇਸ ਕਮਿਸ਼ਨ ਨੂੰ ਹਰੀ ਝੰਡੀ ਦਿੱਤੀ। 175 ਦੇ ਮੁਕਾਬਲੇ 252 ਵੋਟਾਂ ਦੇ ਨਾਲ ਇਹ ਇੱਕ ਇੰਡੀਪੈਂਡੈਂਟ ਬਾਈ ਪਾਰਟੀਜ਼ਨ ਕਮਿਸ਼ਨ ਆ ਉਸ ਦਾ ਗਠਨ ਕਰਨ ਦੀ ਜਿਹੜੀ ਇਜਾਜ਼ਤ ਹੋਵੇਗੀ, ਜਿਹੜਾ ਕਿ 6 ਜਨਵਰੀ ਦੇ ਹਮਲਾ ਹੋਇਆ ਸੀਗਾ US ਕੈਪੀਟਲ ਦੇ ਉੱਤੇ, ਉਸ ਦੀ ਜਿਹੜੀ ਉਹ ਜਾਂਚ ਕਰੇਗਾ। ਹੁਣ ਸੈਨੇਟ ਦੇ ਵਿੱਚ 10 ਰਿਪਬਲਿਕਨਸ ਦੀ ਇਹਨਾਂ ਨੂੰ ਜਿਹੜੀ ਆ ਉਹ ਸਾਥ ਦੀ ਲੋੜ ਰਹੇਗੀ ਵੀ ਜੇ ਇਸ ਕਮਿਸ਼ਨ ਨੂੰ ਉੱਥੇ ਹਰੀ ਝੰਡੀ ਮਿਲਣੀ ਆ। ਅੱਜ ਸੈਨੇਟ ਮਾਈਨੋਰਟੀ ਲੀਡਰ ਨੇ ਪਹਿਲਾਂ ਹੀ ਮਿਚ ਮਕੋਨਲ ਹੋਣਾ ਨੇ ਇਸ ਕਮਿਸ਼ਨ ਦੇ ਗਠਨ ਦੇ ਖਿਲਾਫ ਜਿਹੜਾ ਉਹ ਬੋਲੇ ਸੀ, ਕਹਿੰਦੇ ਵੀ ਇਹ ਇਸ ਚੀਜ਼ ਦੇ ਲਈ ਜਿਹੜਾ ਉਹ ਸਹੀ ਨਹੀਂ ਹੈਗਾ, ਇਹ ਠੀਕ ਨਹੀਂ ਹੈ। ਜੋ ਰਾਈਟ ਨਾਓ ਲੈਂਗੁਏਜ ਲਿਖੀ ਆ ਉਸ ਆਧਾਰ ਦੇ ਉੱਤੇ ਇਸ ਨੂੰ ਜਿਹੜਾ ਉਹ ਨਹੀਂ ਬਣਾਇਆ ਜਾਣਾ ਚਾਹੀਦਾ। ਸੋ 4 ਮਹੀਨੇ ਪਹਿਲਾਂ ਜਦ ਇਹ ਹਮਲਾ ਹੋਇਆ ਸੀਗਾ ਅਤੇ ਉਦੋਂ ਤੋਂ ਹੀ ਇਸ ਦੀ ਜਿਹੜੀ ਪ੍ਰੋਬ ਆ ਉਸ ਨੂੰ ਲੈ ਕੇ ਇੱਦਾਂ ਦੇ ਵਿਵਾਦ ਆ ਉਹ ਚੱਲਦੇ ਰਹੇ ਆ। ਹੁਣ ਦੇਖਣਾ ਹੋਊਗਾ ਵੀ ਕੀ ਡੈਮੋਕ੍ਰੇਟਸ ਦੇ ਕੋਲ ਕੋਈ ਹੋਰ ਰਸਤਾ ਹੈਗਾ ਆ ਵੀ ਇਸ ਕਮਿਸ਼ਨ ਦਾ ਗਠਨ ਕਰਵਾ ਸਕਣ ਜਾਂ ਨਹੀਂ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੀ ਜਿਹੜੀ ਮੇਅਰ ਆ ਲੋਰੀ ਲਾਈਟਫੁੱਟ, ਉਸ ਨੇ ਅੱਜ ਇੱਕ ਤਰ੍ਹਾਂ ਨਾਲ ਕੰਟਰੋਵਰਸੀ ਖੜੀ ਕਰ ਲਈ ਹੈ, ਜਿਹਦੇ ਵਿੱਚ ਉਸਨੇ ਇਹ ਕਿਹਾ ਆ ਵੀ ਮੈਂ ਜੇ 1-on-1 ਇੰਟਰਵਿਊ ਦੇਣੀ ਆ ਤਾਂ ਉਹ ਕੋਈ ਵੀ ਪਰਸਨ ਆਫ ਕਲਰ ਹੋਣਾ ਚਾਹੀਦਾ, ਮਤਲਬ ਵੀ ਗੋਰਾ ਨਹੀਂ ਹੋਣਾ ਚਾਹੀਦਾ ਹੈਗਾ। ਸੋ ਕਹਿੰਦੀ ਪਈ ਜਿਹੜੇ ਸ਼ਿਕਾਗੋ ਦੇ ਵਿੱਚ ਜਿਹੜੀ ਸਿਟੀ ਹਾਲ ਦਾ ਪ੍ਰੈਸ ਕਾਰਪਸ ਆ ਉਹਦੇ ਵਿੱਚ ਗੋਰੇ ਲੋਕਾਂ ਦੀ ਜਿਹੜੀ ਮੈਜੋਰਟੀ ਹੈਗੀ ਆ, ਜਦ ਕਿ ਸਿਟੀ ਦੇ ਵਿੱਚ ਕਾਲੇ ਮੂਲ ਦੇ ਲੋਕ, ਲਤੀਨੋਜ਼ ਜਾਂ ਹੋਰ ਨੇਟਿਵ ਅਮਰੀਕਨ ਜਾਂ ਏਸ਼ੀਅਨ, ਉਹਨਾਂ ਦੀ ਗਿਣਤੀ ਜ਼ਿਆਦਾ ਹੈਗੀ ਆ। ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਜਾਣ ਤੋਂ ਪਹਿਲਾਂ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਆ ਉਸ ਦੇ ਵਿੱਚ 0.5% ਦੀ ਗਿਰਾਵਟ ਦੇਖੀ ਗਈ, 164 ਪੁਆਇੰਟ ਡਿੱਗਾ, 33,896 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 4 ਪੁਆਇੰਟ ਦੀ ਗਿਰਾਵਟ ਆਈ, 13,300 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 12 ਪੁਆਇੰਟ ਡਿੱਗੇ, 4116 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.68% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1,870 ਪ੍ਰਤੀ ਆਊਂਸ ਰਿਹਾ। ਜੀ, ਬਹੁਤ ਸਾਰੇ ਲੋਕਾਂ ਨੇ ਕ੍ਰਿਪਟੋ ਕਰੰਸੀ ਦੇ ਵਿੱਚ ਪੈਸੇ ਲਾਣੇ ਸ਼ੁਰੂ ਕੀਤੇ ਸੀ ਨਵੇਂ ਨੇ, ਉਹ ਬਹੁਤ ਰਗੜ ਵੀ ਹੋਏ ਆ। ਅੱਜ 30% ਦੇ ਕਰੀਬ ਜਿਹੜਾ ਆ ਕ੍ਰਿਪਟੋ ਕਰੰਸੀ ਜਿਹੜੀ ਹੈਗੀ ਆ ਉਹ ਡਾਊਨ ਗਈ ਆ। ਬਿਟਕੋਇਨ $30,000 ਦੇ ਕਰੀਬ, ਪਹਿਲਾਂ ਇਹਦੀ ਪ੍ਰਾਈਸ 38,000 ਦੇ ਕਰੀਬ ਸੀ। ਜੀ, ਇਹ ਇਸ ਦੇ ਵਿੱਚ ਹਰਜੋਤ ਸਿੰਘ ਜੀ ਦੱਸ ਜੀ, ਚਾਈਨਾ ਦੇ ਦੁਆਰਾ ਕ੍ਰਿਪਟੋ ਕਰੰਸੀ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਨਵੇਂ ਬੈਨ ਆ ਉਹ ਅਨਾਊਂਸ ਕੀਤੇ ਗਏ, ਜਿਸ ਦੇ ਕਰਕੇ ਅੱਜ ਕ੍ਰਿਪਟੋ ਕਰੰਸੀ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਡਿੱਗੀ। ਡੌਗਕੋਇਨ ਜਿਹੜਾ ਕਿ ਜਦੋਂ ਸ਼ੁਰੂ ਹੋਇਆ ਸੀ ਮਤਲਬ ਕੌੜੀਆਂ ਦੇ ਭਾਅ ਵਾਲੀ ਗੱਲ ਸੀਗੀ, ਫਿਰ ਇੱਕ ਟਾਈਮ ਦੇ ਉੱਤੇ 70 ਸੈਂਟ ਤੱਕ ਗਿਆ ਸੀ ਅਤੇ ਅੱਜ ਮੁੜ ਕੇ ਦੁਬਾਰਾ 30 ਸੈਂਟ ਦੇ ਉੱਤੇ ਜਿਹੜਾ ਉਹ ਡਿੱਗਾ ਹੈਗਾ ਆ। ਜੀ, $1 ਦੀ ਕੀਮਤ ਕੈਨੇਡਾ ਦੇ $1.20 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $73.22 ਦੇ ਬਰਾਬਰ ਰਹੀ ਆ। ਤੇ ਇੱਥੇ ਸਾਡਾ ਅੱਜ ਦੇ ਪ੍ਰੋਗਰਾਮ ਆ ਉਹ ਸਮਾਪਤ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ
ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। USA